ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਹੜੇ ਕੈਲੀਫੋਰਨੀਆ ਦੇ ਹਾਈ ਸਕੂਲਸ ਦੇ ਵਿੱਚ ਇੱਕ ਜੋ ਬੱਚੇ ਆ ਉਹਨਾਂ ਨੇ ਹਿਊਮਨ ਸਵਾਸਿਤਕਾ ਜਿਹੜਾ ਬਣਾਇਆ ਸੀਗਾ। ਹੁਣ ਪ੍ਰਿੰਸੀਪਲ ਇਹ ਕਹਿ ਰਿਹਾ ਵੀ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਊਗਾ। ਬਰੈਨਮ ਹਾਈ ਸਕੂਲ ਦੇ ਪ੍ਰਿੰਸੀਪਲ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਤੇ ਵੀ ਡਿਸਪਲੇ ਕੀਤਾ ਗਿਆ ਆ, ਇਹ ਸਿਲੀਕਨ ਵੈਲੀ ਦੇ ਕੈਂਪਸ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਇਹ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਹੈਗਾ। ਜਿਹੜੇ ਸਟੂਡੈਂਟਸ ਆ ਉਹਨਾਂ ਨੇ ਇੱਕ ਹਿਊਮਨ ਸਵਾਸਿਤਕਾ ਜਿਹੜਾ ਹਾਈ ਸਕੂਲ ਦੀ ਫੁੱਟਬਾਲ ਫੀਲਡ ਦੇ ਵਿੱਚ ਜਿਹੜਾ ਬਣਾਇਆ, ਤੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਸਕੂਲ ਵੈਲਿਊਜ਼ ਦੇ ਟੋਟਲੀ ਉਲਟ ਹੈਗਾ ਆ। ਤੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਊਗਾ। ਹਾਈ ਸਕੂਲ ਦੇ ਪ੍ਰਿੰਸੀਪਲ ਬੈਥ ਸੀਲ ਵਰਲਡ ਜੋ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਅਸੀਂ ਜੋ ਐਜੂਕੇਸ਼ਨ ਕੋਡ ਆ ਤੇ ਸਾਡੇ ਜਿਹੜੀ ਡਿਸਟ੍ਰਿਕਟ ਦੀ ਕਮਿਟਮੈਂਟ ਆ ਰੀਸਟੋਰੇਟਿਵ ਜਸਟਿਸ ਦੀ, ਸੋ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਟੂਡੈਂਟਸ ਦੇ ਅਗੇਂਸਟ ਐਕਸ਼ਨ ਲਿਆ ਜਾਊਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਇਹ ਕਿਹਾ ਵੀ ਸਟੇਟ ਵਾਈਡ ਰਿਸੋਰਸਿਸ ਆਪਾਂ ਬ੍ਰੈਨਮ ਜੋ ਹਾਈ ਸਕੂਲ ਆ ਉਸ ਨੂੰ ਪ੍ਰੋਵਾਈਡ ਕਰਾਂਗੇ ਤਾਂ ਕਿ ਉਹ ਇਸ ਦੀ ਇਨਵੈਸਟੀਗੇਸ਼ਨ ਕਰ ਸਕੇ ਤੇ ਰਿਸਪੌਂਡ ਕਰ ਸਕੇ। ਤੇ ਨਾਲ ਦੀ ਨਾਲ ਅਸੀਂ ਇਹ ਟੋਟਲੀ ਜਿਹੜਾ ਆ ਕੰਡੈਮ ਕਰਦੇ ਆ ਇਦਾਂ ਦਾ ਜਿਹੜਾ ਹੇਟ ਸਿੰਬਲ ਯੂਜ਼ ਕਰਨਾ ਸਕੂਲ ਕੈਂਪਸ ਦੇ ਵਿੱਚ। ਇਹ ਡਿਪਾਰਟਮੈਂਟ ਦੇ ਸਪੋਕਸਪਰਸਨ ਲਿਜ਼ ਸੈਂਡਰਸ ਆ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ ਆ। ਸਿਲਵਰਜ਼ਾਰਡ ਜੋ ਸਕੂਲ ਦੇ ਪ੍ਰਿੰਸੀਪਲ ਆ ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੀ ਸਿਲੀਕਨ ਵੈਲੀ ਦੇ ਸੈਂਟਰ ਦੇ ਵਿੱਚ ਜਿਹੜਾ ਇਹ ਹਾਈ ਸਕੂਲ ਆ ਜਿੱਥੇ ਦੁਨੀਆ ਭਰ ਦੇ ਕਮਿਊਨਿਟੀ ਦੇ ਲੋਕ ਰਹਿੰਦੇ ਹੈਗੇ ਆ। ਉੱਥੇ ਇਦਾਂ ਦਾ ਦੇਖ ਕੇ ਮੈਂ ਇੱਕ ਤਰ੍ਹਾਂ ਨਾਲ ਸ਼ੌਕ ਹੋ ਗਿਆ ਹੈਗਾ। ਕਹਿੰਦੇ ਵੀ ਇਹ ਬ੍ਰੌਡ ਡੇ ਲਾਈਟ ਸਕੂਲ ਦੇ ਵਿੱਚ ਸਟੂਡੈਂਟਸ ਵੱਲੋਂ ਜਾਣਬੁੱਝ ਕੇ ਕਰਨਾ ਇਹ ਨਹੀਂ ਹੋਣਾ ਚਾਹੀਦਾ ਸੀ। ਸਟੇਟ ਸੈਨੇਟਰ ਡੇਵਿਡ ਕੋਟੀਜ਼ੀ ਜੋ ਡੈਮੋਕ੍ਰੇਟ ਹੈਗੇ ਆ, ਉਹ ਇਸ ਏਰੀਆ ਨੂੰ ਰਿਪਰੈਜ਼ੈਂਟ ਵੀ ਕਰਦੇ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਐਕਟ ਆਫ ਹੇਟ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਆ ਇਸ ਕਰਕੇ ਅਪਸੈਟ ਹੈਗੇ।